ਜਦ ਵੀ ਪਰਤਾਂ ਆਪਣੇ ਪਿੰਡ ਦੀ ਨੁੱਕਰ ਤੇ, ਯਾਦਾਂ ਦੇ ਦਰ ਖੁੱਲ੍ਹਦੇ ਪਿੰਡ ਦੀ ਨੁੱਕਰ ਤੇ। ਹਰ ਮੰਜ਼ਰ 'ਚੋਂ ਰੱਬ ਦੀ ਕੁਦਰਤ ਖੁੱਲ੍ਹਦੀ ਏ, ਜੀਵਨ ਖਿੜਦਾ ਮੇਰੇ ਪਿੰਡ ਦੀ ਨੁੱਕਰ ਤੇ ਅੱਲਾ ਕਰਕੇ ਫਿਰ ਨਾ ਕਿਧਰੇ ਭੁੱਲ ਜਾਵੇ, ਰੱਖ ਚੱਲਿਆ ਏ ਵਾਅਦੇ ਪਿੰਡ ਦੀ ਨੁੱਕਰ ਤੇ ਨਾਲ ਸ਼ਰੀਕੇ ਉਹ ਵੀ ਕਿਧਰੇ ਆ ਜਾਂਦਾ, ਜਾਂਦੀ ਵਾਰੀ ਮਿਲਦੇ ਪਿੰਡ ਦੀ ਨੁੱਕਰ ਤੇ ਜਿੰਨੇ ਪੁੱਜਣਾ ਹੋਵੇ ਆਪਣੀ ਮੰਜ਼ਿਲ ਤੇ, ਜਿਗਰਾ ਕਰਕੇ ਆਵੇ ਪਿੰਡ ਦੀ ਨੁੱਕਰ ਤੇ। ਤਿੰਨ ਆਬਾਦੀਆਂ ਤੇ ਮੁਸ਼ਤਮਲ ਇਸ ਪਿੰਡ ਦਾ ਨਾਮ ਹੈ ਚੱਕ ਨੰਬਰ 29 ਗਾਫ ਬੇ। ਪੰਜਾਬੀ ਲੋਕ ਦਾਸਤਾਨ ਦੇ ਦੋ ਮਸ਼ਹੂਰ ਕਿਰਦਾਰ ਮਿਰਜ਼ਾ ਤੇ ਸਹਿਬਾ ਦਾ ਇਸ ਪਿੰਡ ਦੇ ਨਾਲ ਕੀ ਤਾਲੁਕ ਹੈ? ਦਾਣਾਬਾਦ ਪਿੰਡ ਪਹੁੰਚਣ ਤੋਂ ਪਹਿਲੇ ਮਿਰਜ਼ਾ ਤੇ ਸਹਿਬਾ ਇਸ ਪਿੰਡ ਨੂੰ ਕਿਉਂ ਆਏ ਸਨ? ਲੋਕਾਂ ਦੀ ਖਿਦਮਤ ਕਰਨ ਦੇ ਵਿੱਚ ਵੀ ਇਹ ਪਿੰਡ ਬਾਕੀਆਂ ਪਿੰਡਾਂ ਤੋਂ ਮੁਨਫਰਦ ਹੈ। ਇਸ ਪਿੰਡ ਦੇ ਵਿੱਚ ਲੋਕਾਂ ਨੇ ਮਿਲ ਕੇ ਹਸਪਤਾਲ ਬਣਾਉਣ ਦਾ ਇਰਾਦਾ ਕੀਤਾ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਲੋਕਾਂ ਦੀ ਖਿਦਮਤ ਦੇ ਵਿੱਚ ਇੱਕ NGO ਵੀ ਕੰਮ ਕਰ ਰਹੀ ਹੈ। ਇਹ NGO ਦਾ ਨਾਮ ਕੀ ਹੈ? ਪਿੰਡ ਦੀਆਂ ਤਿੰਨਾਂ ਆਬਾਦੀਆਂ ਦੀ ਆਪਣੀ ਆਪਣੀ ਕਹਾਣੀ ਹੈ। ਇਸ ਪਿੰਡ ਦੀਆਂ ਤਿੰਨਾਂ ਆਬਾਦੀਆਂ ਦੇ ਵਿੱਚ ਕਿੰਨੇ ਲੋਕ ਵਸ ਰਹੇ ਨੇ ਤੇ ਉਹਨਾਂ ਲੋਕਾਂ ਦਾ ਜ਼ਰੀਆ ਮੁਆਸ਼ ਕੀ ਹੈ? ਪਿੰਡ ਦੇ ਵਿੱਚ ਕਿੰਨੀਆਂ ਮਸਾਜਿਦ ਨੇ? ਪਿੰਡ ਦੇ ਵਿੱਚ ਕਿੰਨੇ ਸਕੂਲ ਨੇ? ਇਸ ਤੋਂ ਇਲਾਵਾ ਪਿੰਡ ਦੇ ਵਿੱਚ ਕਿਹਦੀ ਹੈ ਨੰਬਰਦਾਰੀ? ਸਤਿਆਣੇ ਤੋਂ ਜੜ੍ਹਾਂਵਾਲਾ ਤੱਕ ਜਾਂਦੇ ਰੋਡ ਦੇ ਗੱਬੇ ਬੂਟੇ ਵਾਲੀ ਝਾਲ ਦੇ ਕੋਲ ਵਸਦੇ ਇਸ ਪਿੰਡ ਨੂੰ ਕਿੰਨੇ ਰਾਹ ਲੱਗਦੇ ਨੇ? ਅਸੀਂ ਜਨਾਬ ਪਾਕਿਸਤਾਨ ਜਦੋਂ ਬਣਿਆ ਨਾ ਜੀ, ਉਦੋਂ ਤੋਂ ਇੱਥੇ ਆਬਾਦਕਾਰੀ ਹੈ ਜੀ। ਤੇ ਰਾਣਾ ਨਾਸਰ ਮੇਰਾ ਨਾਮ ਆ। ਸਾਡੇ ਆਬਾਓ ਅਜਦਾਦ ਉਦੋਂ ਦੇ ਇੱਥੇ ਰਿਹਾਇਸ਼ ਪਜ਼ੀਰ ਆ। ਇਹ ਸਿੱਖਾਂ ਦੀ ਆਬਾਦੀ ਸੀ ਜੀ। ਤੇ 72 ਮੁਰੱਬੇ ਦਾ ਇਹ ਰਕਬਾ ਇਹਦਾ 29 ਚੱਕ ਦਾ। ਤਿੰਨ ਇਹਦੀਆਂ ਆਬਾਦੀਆਂ ਤੇ ਮੁਸ਼ਤਮਿਲ ਆ। ਇੱਕ ਬੂਟੇ ਵਾਲਾ, ਇੱਕ ਕਾਨੀਆਂ, ਇੱਕ ਮੁਹੰਮਦਪੁਰਾ। ਤਿੰਨਾਂ ਆਬਾਦੀਆਂ ਤੇ ਮਹੀਤ ਆ ਰਕਬਾ ਜੀ। ਇਹ ਪਾਕਿਸਤਾਨ ਬਣਨ ਤੋਂ ਪਹਿਲੋਂ ਇੱਥੇ ਦੋ ਭਾਈਆਂ ਦਾ ਇਹ ਰਕਬਾ ਸੀ। ਇਹ ਜਿਹਦੇ ਵਿੱਚ ਇੱਕ ਹਾੜਾ ਸਿੰਘ ਸੀ, ਇੱਕ ਸਰਦਾਰਾ ਸਿੰਘ ਸੀ। ਇਹ ਦੋ ਭਾਈਆਂ ਦਾ ਇਹ 72 ਮੁਰੱਬੇ ਰਕਬਾ ਸੀ ਜੀ। ਤੇ ਅਸੀਂ ਜਦੋਂ ਇੱਥੇ ਆ ਕੇ ਆਬਾਦ ਹੋਏ ਨਾ ਜੀ, ਇੱਥੇ ਫਿਰ ਜਿਹੜਾ ਇੱਕ ਆਬਾਦੀ ਦਾ ਨਾਮ ਬੂਟੇ ਵਾਲਾ ਰੱਖਿਆ ਗਿਆ, ਇੱਕ ਆਬਾਦੀ ਦਾ ਨਾਮ ਕਾਨੀਆਂ ਰੱਖਿਆ ਗਿਆ, ਇੱਕ ਆਬਾਦੀ ਦਾ ਨਾਮ ਮੁਹੰਮਦਪੁਰਾ ਰੱਖਿਆ ਗਿਆ। ਤਿੰਨ ਆਬਾਦੀਆਂ ਨੇ ਜੀ। ਇਹਦੇ ਮਗਰਬ ਵਾਲੀ ਸਾਈਡ ਤੇ 35 ਗਾਹਬੇ ਆ, ਮਸ਼ਰਕ ਵਾਲੀ ਸਾਈਡ ਤੇ ਮੰਡੀ ਰੁੜਾਲਾ ਤੇ 28 ਗਾਹਬੇ ਆ, ਜਬਕਿ ਇੱਕ ਸਾਈਡ ਤੇ 34 ਗਾਹਬੇ ਆ ਤੇ ਦੂਸਰੀ ਤਰਫ 279 ਵਾਘਿਆਂ ਦਾ ਚੱਕ। ਸੈਂਟਰ 'ਚ ਪਿੰਡ ਮੌਜੂਦ ਆ 29 ਗਾਹਬੇ ਇਹਨਾਂ ਦੇ। ਇਹ ਜਨਾਬ ਸਾਨੂੰ ਰੋਡ ਸਤਿਆਣਾ ਜੜ੍ਹਾਂ ਵਾਲਾ ਰੋਡ ਲੱਗਦਾ। ਅਗਰ ਕਿਸੇ ਨੇ ਕਾੜਾ ਸਾਈਡ ਤੋਂ, ਤਾਂਦਲੇ ਵਾਲਾ ਸਾਈਡ ਤੋਂ ਆਉਣਾ ਹੋਵੇ, ਉਹ ਜਨਾਬ ਸਤਿਆਣੇ ਵਾਲੀ ਤਰਫੋਂ ਆ ਸਕਦਾ। ਜਿਹਨੇ ਲਾਹੌਰੋਂ ਆਉਣਾ ਹੋਵੇ, ਸੈयद ਵਾਲਾ ਇੰਟਰਚੇਂਜ ਆ, ਉੱਥੋਂ ਜਨਾਬ ਇਹ ਆਵੇ ਜੜ੍ਹਾਂ ਵਾਲੇ ਆਵੇ। ਜੜ੍ਹਾਂ ਵਾਲੇ ਤੋਂ ਰੋਡ ਸਾਡਾ ਸਤਿਆਣੇ ਨੂੰ ਆਉਂਦਾ, ਇੱਥੋਂ ਆ ਸਕਦਾ। ਫੈਸਲਾਬਾਦੋਂ ਵੀ ਸਤਿਆਣੇ ਵਾਲੀ ਸਾਈਡ ਤੋਂ ਆ ਰਿਹਾ। ਜੜ੍ਹਾਂ ਵਾਲੇ ਆ ਕੇ ਜੇ ਉਧਰਲੀ ਸਾਈਡ ਤੋਂ ਕਿਸੇ ਨੇ ਆਉਣਾ ਹੋਵੇ ਤੇ ਜੜ੍ਹਾਂ ਵਾਲੇ ਆ ਕੇ ਫਿਰ ਸਤਿਆਣਾ ਰੋਡ। ਇੱਧਰੋਂ ਹੀ ਸਾਨੂੰ ਸਟਾਫ ਆ ਜੀ ਸਾਡਾ, ਇੱਧਰੋਂ ਸਾਨੂੰ ਸੂਟ ਕਰਦਾ। ਅਸੀਂ ਜੀ ਜਦੋਂ ਤੋਂ ਇੰਡੀਆ ਤੋਂ ਆਏ ਹਾਂ ਨਾ, ਉਦੋਂ ਦੇ ਇੱਥੇ ਹੀ ਰਹਿ ਰਹੇ ਹਾਂ।
ਤੇ ਮੇਰਾ ਨਾਮ ਮੁਹੰਮਦ ਅਲੀ ਹੈ, ਪਿਓ ਦਾ ਨਾਮ ਉਮਰਦੀਨ ਹੈ। ਮਸ਼ਹੂਰ ਮਸਾਲਾ ਪਾਕਿਸਤਾਨ 'ਚ ਮਸ਼ਹੂਰ ਆ, ਰੇਡੀਓ ਸਿੰਗਰ ਹੈ ਉਹ ਸੰਨ 47 ਤੋਂ। ਤੇ ਅੱਲਾ ਦਾ ਸ਼ੁਕਰ ਹੈ ਪੂਰੇ ਪਾਕਿਸਤਾਨ 'ਚ ਉਹਦਾ ਨਾਂ ਹੈ। ਸ਼ਾਦੀਆਂ ਵਿਆਹਾਂ 'ਤੇ ਜਿਹੜਾ ਕੋਈ ਸਾਦਾ ਸੀ ਉੱਥੇ ਉਹ ਜਾਂਦੇ ਸੀਗੇ ਤੇ ਟੀਵੀ 'ਤੇ ਮਸਾਲਾ ਪ੍ਰੋਗਰਾਮ ਉਹ ਕਰਦੇ ਸੀਗੇ। ਸਭ ਤੋਂ ਪਹਿਲਾਂ ਪਿੰਡੀ ਆਪਣਾ ਟੀਵੀ ਦਾ ਸਟੇਸ਼ਨ ਬਣਿਆ ਤੋਂ ਪਿੰਡੀ ਵੀ ਜਾਂਦੇ ਸੀ ਟੀਵੀ ਸਟੇਸ਼ਨ 'ਤੇ, ਲਾਹੌਰ ਵੀ ਜਾਂਦੇ ਸੀਗੇ, ਫੈਸਲਾਬਾਦ ਵੀ ਜਦੋਂ ਬਣਿਆ ਇੱਥੇ ਫੈਸਲਾਬਾਦ ਵੀ 2-4 ਪ੍ਰੋਗਰਾਮ ਉਹਨਾਂ ਨੇ ਕੀਤੇ। ਅੱਲਾ ਦਾ ਸ਼ੁਕਰ ਹੈ ਪਿੰਡ ਹੈ ਜਿਹੜਾ ਮਸਾਲਾ ਉਹਨਾਂ ਦੇ ਨਾਂ 'ਤੇ ਸਾਰੀ ਦੁਨੀਆ ਇਹਨਾਂ ਨੂੰ ਜਾਣਦੀ ਪਿੰਡ ਨੂੰ। ਉਹ ਜੀ ਮਲਕਾ ਬਰਤਾਨੀਆ ਇੱਥੇ ਆਈ ਸੀ, ਉਦੋਂ ਵੀ ਉਹਨਾਂ ਪ੍ਰੋਗਰਾਮ ਕੀਤਾ ਸੀਗਾ। ਤੇ ਅੱਜ ਤੋਂ ਤਕਰੀਬਨ 50-55 60 ਸਾਲ ਹੋ ਗਏ ਇੱਥੇ ਪ੍ਰੋਗਰਾਮ। ਇੱਥੇ ਮਸਾਲਾ ਸਕੂਲੇ ਸਾਡੇ ਗੌਰਮੈਂਟ ਦੇ ਇਸਲਾਮਾਬਾਦੋਂ ਐਸੀ ਇੱਥੇ ਕੀਤਾ ਸੀਗਾ। ਸਾਡੇ ਉਦੋਂ ਮਸਾਲਾ ਸਕੂਲ ਸੀ। ਸਾਨੂੰ ਇਹ ਪਤਾ ਵੀ ਉਹ ਇੰਡੀਆ 'ਚ ਵੀ ਮਸਾਲਾ ਗਾਉਂਦੇ ਸੀਗੇ, ਉਦੋਂ ਐਡੇ ਮਸ਼ਹੂਰ ਨਹੀਂ ਸੀਗੇ। ਇੱਧਰ ਆ ਕੇ ਜਦੋਂ ਪਾਕਿਸਤਾਨ 'ਚ ਆਇਆ ਉਦੋਂ ਅੱਲਾ ਦਾ ਸ਼ੁਕਰ ਹੋ ਗਿਆ, ਉਹਦਾ ਨਾਂ ਅੱਲਾਹ ਤਾਲਾ ਨੇ ਰੋਸ਼ਨ ਕਰ ਦਿੱਤਾ। ਬਿਲਕੁਲ ਜੀ, ਅਸੀਂ ਆਪਣੇ ਬਜ਼ੁਰਗਾਂ ਕੋਲ ਸੁਣਦੇ ਰਹੇ ਹਾਂ ਤੇ ਕਈ ਚੀਜ਼ਾਂ ਅਸੀਂ ਵੇਖੀਆਂ ਵੀ ਆ। ਬੂਟੇ ਵਾਲੇ ਦੀ ਆਬਾਦੀ 'ਚ ਗੁਰਦੁਆਰਾ ਸੀ ਸਿੱਖਾਂ ਦਾ, ਜਿਹੜਾ ਹੁਣ ਮਤਲਬ ਉਹਨਾਂ ਦੀ ਸ਼ਕਲ ਤਬਦੀਲ ਕਰ ਦਿੱਤੀ ਗਈ ਹੈ। ਕਾਨੀਆਂ ਦੇ ਵਿੱਚ ਪਿੰਡ ਦੇ ਵਿੱਚ ਇੱਕ ਪੱਕਾ ਆਤਾ ਵੱਜਦਾ ਸੀ, ਉਹ ਪੱਕੇ ਮਕਾਨ ਬਣਾਏ ਹੋਏ ਸੀ ਸਿੱਖਾਂ ਨੇ ਤੇ ਉਹ ਕਾਫੀ ਦੇਰ ਅਸੀਂ ਵੀ ਉਹ ਦੇਖੇ ਨੇ ਜਿਹੜੇ ਬਣੇ ਹੋਏ ਆ। ਬਾਕੀ ਛੱਪੜ ਨੇ, ਬੂਟੇ ਵਾਲੇ 'ਚ ਵੀ 2 ਛੱਪੜ ਸਨ ਦੋਵਾਂ ਤਰਫਾਂ। ਕਾਨੀਆਂ ਦੀ ਆਬਾਦੀ 'ਚ ਵੀ 2 ਛੱਪੜ ਸੀ, 2-2 ਕਨਾਲਾਂ ਰਕਬਾ ਸੀ ਉਹਦਾ, ਜਿਹੜੇ ਹੁਣ ਲੋਕਾਂ ਨੇ ਆਪਣੀ ਉਹਦੇ ਵਿੱਚ ਵੀ ਆਬਾਦਕਾਰੀ ਕਰ ਲਈ। ਜਿਹੜਾ ਨਾ ਜੀ ਇੰਡੀਆ 'ਚੋਂ ਜਿਹੜੇ ਲੋਕ ਆਏ ਨੇ ਉਹ ਜ਼ਿਲ੍ਹਾ ਜਲੰਧਰ 'ਚੋਂ ਆਏ ਨੇ, ਫਿਰੋਜ਼ਪੁਰ 'ਚੋਂ ਆਏ ਨੇ, ਹੁਸ਼ਿਆਰਪੁਰੀਏ ਨੇ ਲੋਕ, ਫਿਰ ਹਿਸਾਰ ਦੇ ਜ਼ਿਲ੍ਹੇ 'ਚੋਂ ਆਏ ਨੇ। ਇਹ ਲੋਕ ਇੱਥੇ ਆਬਾਦਕਾਰ ਨੇ। ਤੇ ਜਨਾਬ ਦੂਸਰੀ ਇਹ ਆ ਵੀ ਜਿਹੜਾ ਨਾ ਜੀ ਜ਼ਿਆਦਾ ਅਕਸਰੀਅਤ ਰਾਈ ਬਰਾਦਰੀ ਦੀ ਹੈ ਇੱਥੇ 29 ਚੱਕ 'ਚ। ਰਾਜਪੂਤ ਵੀ ਨੇ, ਸਿਆਲ ਵੀ ਨੇ, ਅਨਸਾਰੀ ਕੌਮ ਦੇ ਵੀ ਲੋਕ ਨੇ ਬੈਠੇ, ਫਿਰ ਜਨਾਬ ਖਰਲ ਕੌਮ ਦੇ ਵੀ ਬੈਠੇ ਨੇ, ਜੋਈਏ ਵੀ ਨੇ, ਗੁੱਜਰ ਵੀ ਨੇ ਤੇ ਮਲਕ ਵੀ ਨੇ। ਇਹ ਕੌਮਾਂ ਜਿਹੜੀਆਂ ਇੱਥੇ ਆਬਾਦ ਨੇ। ਲੋਕ ਜੀ ਜ਼ਿਆਦਾ ਤੇ ਹੈਗੇ ਨੇ ਜਿਹੜਾ ਹੈਗਾ ਜ਼ਰਾਇਤ ਨਾਲ ਹੀ ਵਸਤਾ ਨੇ ਲੋਕ ਆਪਣਾ। ਇੱਥੇ ਜ਼ਿਆਦਾ ਫਸਲਾਂ ਜਿਹੜੀਆਂ ਜੀ ਗੰਦਮ ਆ, ਕਮਾਦ ਵੇ ਤੇ ਮੁੰਜੀ ਦੀ ਫਸਲ ਹੈ ਤੇ ਤਿਲ ਵੀ ਹੁਣ ਜ਼ਿਆਦਾ ਲੋਕ ਕਾਸ਼ਤ ਕਰਦੇ ਨੇ। ਤੇ ਸਾਡੀ ਆਬਾਦੀ ਤਕਰੀਬਨ ਜੀ ਇਹ ਤਿੰਨਾਂ ਆਬਾਦੀਆਂ ਦੀ ਤਕਰੀਬਨ 6000 ਦੇ ਲਗਭਗ ਹੈ। ਰਜਿਸਟਰਡ ਵੋਟ ਜਿਹੜੇ ਨੇ ਜੀ ਉਹ 2600 ਹੈ ਤੇ ਕਾਸਟਿੰਗ 1500 ਹੈ। ਤੇ ਜ਼ਿਆਦਾ ਲੋਕ ਜਿਹੜੇ ਨਾ ਜੀ ਉਹ ਜ਼ਰਾਇਤ ਨਾਲ ਹੀ ਵਬਸਤਾ ਨੇ, ਲੇਕਿਨ ਕਈ ਲੋਕ ਜਿਹੜੇ ਹੈਗੇ ਆਪਣੇ ਮੁਲਾਜ਼ਮ ਪੇਸ਼ਾ ਵੀ ਨੇ, ਜਿਹਦੇ ਵਿੱਚ ਪਾਕ ਆਰਮੀ ਹੈ, ਪੰਜਾਬ ਪੁਲਿਸ ਦੇ ਕਾਫੀ ਨੌਜਵਾਨ ਨੇ। ਫਿਰ ਜਨਾਬ ਇਹ ਆ ਵੀ ਕੋਈ ਇਰੀਗੇਸ਼ਨ ਨਾਲ ਵਬਸਤਾ ਨੇ, ਕੋਈ ਸੂਈ ਗੈਸ ਦੇ ਮਹਿਕਮੇ 'ਚ ਵੀ ਮੁਲਾਜ਼ਮਤ ਕਰਦੇ ਨੇ। मेरा नाम आसिफ कज़ाफ़ी सियाल, चेयरमैन आसिफ वैलफेयर फाउंडेशन। बेसिकली ਇਹਦੀ ਬੁਨਿਆਦ 2009 ਦੇ ਵਿੱਚ ਰੱਖੀ ਗਈ। ਮੇਰੀ ਵਾਲਦਾ ਮੁਹਤਰਮਾ ਹਾਜਨ ਸਰਦਾਰਾ ਬੇਗਮ ਸਿਆਲ ਉਹ ਇਹਦੀ ਚੇਅਰਪਰਸਨ ਸਨ, ਜੋ ਕਿ ਵਫਾਤ ਪਾ ਗਏ। ਔਰ ਸਾਡੇ ਵਾਲਿਦ ਸਾਹਿਬ ਫੌਜੀ ਬਸ਼ੀਰ ਅਹਿਮਦ ਉਹ ਸਾਨੂੰ ਬੜੀ ਸਪੋਰਟ ਕਰਦੇ ਸੀ ਔਰ ਹਮੇਸ਼ਾ ਉਹਨਾਂ ਦੀ ਖੁਆਇਸ਼ ਹੁੰਦੀ ਸੀ ਕਿ ਅਸੀਂ ਐਸਾ ਕੰਮ ਕਰੀਏ ਕੋਈ ਜਿਹਦੇ ਨਾਲ ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਫਲਾਹ ਬਹਿਬੂਦ ਦੇ ਕੰਮ ਹੋ ਸਕਣ। 2009 ਦੇ ਵਿੱਚ ਅਸੀਂ ਇਹਨੂੰ ਬੁਨਿਆਦ ਰੱਖੀ ਔਰ ਟੀਮ ਬਣਦੀ ਗਈ ਅਲਹਮਦੁਲਿਲਾ, ਔਰ ਪੂਰੇ ਪਾਕਿਸਤਾਨ ਦੇ ਅੰਦਰ ਅਸੀਂ ਵਰਕ ਕੀਤਾ ਮਾਸ਼ਾਅੱਲਾ ਔਰ ਕਰ ਰਹੇ ਹਾਂ, ਜਿਹਦੇ ਅੰਦਰ ਸਰੇ ਫਰਿਸ ਜਿਹੜਾ ਸਿੰਧ, ਥਰਪਾਰਕਰ, ਚੁੰਡਕੋ, ਸਾਂਗੜ, ਮਿਰਪੁਰ ਖਾਸ, ਇਹ ਸਾਡੀ ਮੇਨ ਜਿਹੜੇ ਟਾਰਗੇਟ ਸੀ, ਕਿਉਂਕਿ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਸੀ। ਮੈਂ ਜ਼ਿਆਦਾਤਰ ਸਟੇ ਇਸਲਾਮਾਬਾਦ ਸੀ ਔਰ ਇੱਥੇ ਪਿੰਡ ਦੇ ਅੰਦਰ, ਕਿਉਂਕਿ ਅਸੀਂ ਰਿਹਾਇਸ਼ੀ ਹਾਂ ਪਿੰਡ ਦੇ, ਫਿਰ ਇੱਥੇ ਸਾਰੇ ਦੋਸਤ ਸਾਡੀ ਟੀਮ ਵਰਕ ਕਰ ਰਹੀ ਸੀ ਆਲਰੇਡੀ। ਰਾਣਾ ਨਾਸਰ ਸਾਹਿਬ ਉਹਨਾਂ ਦੀ ਜ਼ੇਰੇ ਨਿਗਰਾਨੀ ਅਸੀਂ 29 ਚੱਕ ਦੇ ਅੰਦਰ ਔਰ ਇਸ ਸਰਾਊਂਡਿੰਗ 'ਚ ਅਸੀਂ ਕੰਮ ਸਟਾਰਟ ਕੀਤਾ। ਕਰੋਨਾ ਦੇ ਅੰਦਰ ਅਸੀਂ ਅਰਾਊਂਡ ਅਬਾਊਟ 500 ਫੈਮਲੀਜ਼ ਨੂੰ ਅਸੀਂ ਰਾਸ਼ਨ ਤਕਸੀਮ ਕੀਤਾ। ਉਸ ਤੋਂ ਇਲਾਵਾ ਅਸੀਂ ਇੱਕ ਹਸਪੀਟਲ ਅਲਹਮਦੁਲਿਲਾ ਮੌਜੂਦਾ ਦੌਰ 'ਤੇ ਸਾਡੇ ਜਿਹੜੀ ਘਰ ਦੀ ਬਿਲਡਿੰਗ ਹੈ ਉਹਦੇ ਉੱਤੇ ਅਸੀਂ ਚਲਾ ਰਹੇ ਹਾਂ। ਉਹਦੇ 'ਚ ਗਰੀਬ ਔਰ ਮੁਸਤਕ ਲੋਕਾਂ ਦਾ ਫ੍ਰੀ ਇਲਾਜ ਹੈ। ਔਰ ਜਿਹੜੇ ਸਾਹਬੇ ਸਿਹਤ ਲੋਕ ਨੇ ਉਹਨਾਂ ਦਾ ਵੀ ਬੜਾ ਮੁਨਾਸਬ ਜਿਹੜਾ ਹੈ ਉਹ
ਫੀਸ ਦੇ ਉੱਤੇ ਇਲਾਜ ਕੀਤਾ ਜਾ ਰਿਹਾ, ਜੋ ਕਿ ਲੋਕ ਸਤਿਆਣਾ, ਜੜ੍ਹਾਂਵਾਲਾ, ਫੈਸਲਾਬਾਦ ਜਾ ਕੇ ਇਲਾਜ ਕਰਾਉਣ, ਟਰਾਂਸਪੋਰਟੇਸ਼ਨ ਦੇ ਅਖਰਾਜਾਤ ਉਹ ਤੋਂ ਵੀ ਕਮ ਕੀਮਤ 'ਤੇ ਅਸੀਂ ਉਹਨਾਂ ਦਾ 29 ਬੂਟੇ ਵਾਲੇ ਦੇ ਅੰਦਰ ਇਲਾਜ ਕਰ ਰਹੇ ਹਾਂ। ਔਰ ਉਹਦੀ ਪੂਰੀ ਸਰਬਰਾਈ ਜਿਹੜੀ ਹੈ, ਸਰਪ੍ਰਸਤੀ ਜਿਹੜੀ ਉਹ ਰਾਣਾ ਨਾਸਰ ਲਤੀਫ ਸਾਹਿਬ ਕਰ ਰਹੇ ਨੇ। ਔਰ ਅਸੀਂ ਸਰਾਊਂਡਿੰਗ ਦੇ ਪਿੰਡਾਂ ਦੇ ਅੰਦਰ ਜਿੰਨਾ ਵੀ ਵਰਕ ਕੀਤਾ, ਅਸੀਂ ਉਸ ਤੋਂ ਇਲਾਵਾ ਜਿਹੜੀਆਂ ਗਰੀਬ ਔਰ ਮੁਸਤਕ ਲੋਕ ਉਹਨਾਂ ਦੀ ਬੱਚਿਆਂ ਦੀ ਸ਼ਾਦੀ ਦੇ ਅੰਦਰ ਵੀ ਬਹੁਤ ਸਾਰੀ ਜਿੰਨੀ ਸਾਡੇ ਕੋਲ ਹੋ ਸਕਦੀ ਅਸੀਂ ਮਦਦ ਕਰਨੇ, ਰੋਟੀ ਦੇ ਮਾਮਲੇ 'ਚ ਜਾਂ ਉਹਦਾ ਕੁਝ ਸਮਾਨ ਦੇ ਮਾਮਲੇ 'ਚ, ਇਸ ਤਰ੍ਹਾਂ ਦੇ ਅਸੀਂ ਅਲਹਮਦੁਲਿਲਾ ਜਿਹੜੀ ਜਿੰਨੀ ਸਾਡੀ ਸਦਾਦ ਹੈ ਫਾਊਂਡੇਸ਼ਨ ਦੀ, ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ। ਇਹ ਜਨਾਬ ਸਾਨੂੰ ਜਿਹੜੀ ਦਾਸਤਾਨ ਸੁਣਾਈ ਗਈ ਨਾ ਸਿਆਣਿਆਂ ਬੰਦਿਆਂ ਨੇ, ਇਹ ਆ ਵੀ ਮਿਰਜ਼ਾ ਸਾਹਿਬਾ ਜਦੋਂ ਇੱਧਰੋਂ ਆਏ ਨਾ ਜੀ ਝੰਗ ਤੋਂ, ਉਹ ਇੱਥੇ ਆ ਕੇ ਉਹਨਾਂ ਨੇ ਮਤਲਬ ਇਹ ਸਮਝਿਆ ਵੀ ਅਸੀਂ ਆਪਣੇ ਇਲਾਕੇ 'ਚ ਪਹੁੰਚ ਗਏ ਹਾਂ। ਇੱਥੇ ਆ ਕੇ ਉਹ ਮਤਲਬ ਉਹਨਾਂ ਨੇ ਆਰਾਮ ਕੀਤਾ। ਮਿਰਜ਼ਾ ਜਿਹੜਾ ਸੋ ਗਿਆ, ਪਿੱਛੋਂ ਜਦੋਂ ਉਹਦੇ ਸਾਹਿਬਾ ਦੇ ਭਾਈ ਆਏ ਨੇ, ਉਹ ਸਾਹਿਬਾ ਨੇ ਇਹ ਗੱਲ ਦਾ ਖਿਆਲ ਕੀਤਾ ਵੀ ਇਹ ਭਾਈਆਂ ਨੂੰ ਮਾਰ ਦੇਗਾ। ਉਹਨੇ ਜਨਾਬ ਉਹਦੇ ਤੀਰ ਜਿੰਨੇ ਸੀ ਮਿਰਜ਼ੇ ਦੇ ਉਹ ਤੋੜ ਦਿੱਤੇ। ਇਸ ਤੀਰਾਂ ਦੇ ਕਾਨੇ ਤੋੜਨ ਤੋਂ ਸਾਡੀ ਇੱਕ ਆਬਾਦੀ ਵੀ ਮਨਸੂਖ ਆ ਕਾਨੀਆਂ ਨਾਂ ਤੋਂ। ਉਹ ਕਾਨੀਆਂ ਤੋੜਨ ਦੀ ਵਜ੍ਹਾ ਨਾਲ ਉਹਦਾ ਨਾਂ ਇਹ ਮਨਸੂਬ ਹੋਇਆ ਜਨਾਬ। ਤੇ ਇਹ ਪੁਰਾਣਾ ਉਹੀ ਬਾਣਾ, ਉਹੀ ਤਰੀਖੀ ਦਾਸਤਾਨ ਆ। ਇਹ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਉਹ ਦਾਨਾਬਾਦ ਇਹ ਵਣ ਸੀਗਾ, ਲੇਕਿਨ ਇਹ ਉਹੀ ਬਾਣਾ ਪੁਰਾਣਾ ਸਾਲ ਸਾਲ ਤੋਂ ਅਸੀਂ ਵੀ ਦੇਖ ਰਹੇ ਹਾਂ, ਸਾਡੇ ਵੱਡਿਆਂ ਵੀ ਵੇਖਿਆ। ਇਹ ਉਹੀ ਨਿਸ਼ਾਨੀ ਹੈ ਜਨਾਬ। ਲੋਕ ਬਹੁਤ ਦੂਰ ਦੂਰ ਤੋਂ ਆਉਂਦੇ ਨੇ, ਇਹ ਕੈਪਚਰ ਕਰਕੇ ਵੀ ਲਿਜਾਂਦੇ ਨੇ ਇੱਥੇ ਦਾ। ਤੇ ਇਹ ਜਨਾਬ ਅਸਲ ਦਾਸਤਾਨ ਮਿਰਜ਼ਾ ਸਾਹਿਬਾਂ ਦੀ ਇੱਥੇ ਐਂਡ ਹੋਇਆ। ਇਹ ਲੋਕੇਸ਼ਨ ਜੀ ਸਤਿਆਣਾ ਜੜ੍ਹਾਂਵਾਲਾ ਰੋਡ ਆ ਤੇ 34 ਸਟਾਪ ਆਂਦਾ ਇੱਕ। 34 ਤੋਂ ਅਗਰ ਤੁਸੀਂ ਆਓ ਨਾ ਜੀ 3 ਕਿਲੋਮੀਟਰ ਤੇ ਅੱਗੇ ਇਹ ਖੱਬੇ ਹੱਥ ਜਾਂਡਾ ਜੀ, ਅਗਲੇ ਪਾਸੇ ਦੇ 29 ਚੱਕ ਆ ਜਿਹੜਾ ਬੂਟੇ ਵਾਲਾ ਕਾਨੀਆਂ ਵੱਜਦਾ, ਉਹਦੇ ਅਗਲੇ ਪਾਸੇ 1 ਕਿਲੋਮੀਟਰ ਤੇ ਇਹ ਮੇਨ ਰੋਡ ਦੇ ਨਾਲ ਬਿਲਕੁਲ ਵਾਕਿਆ ਜੀ। ਨੰਬਰਦਾਰੀਆਂ ਜੀ 3 ਆ ਸਾਡੇ 29 ਗਾਹਵੇ ਦੇ ਵਿੱਚ। 2 ਬੂਟੇ ਵਾਲਾ ਜਿਹੜਾ ਗਾঁव ਆ ਇਹਦੇ ਵਿੱਚ 2 ਨੰਬਰਦਾਰੀਆਂ ਇਹਦੇ ਵਿੱਚ ਆ, ਇੱਕ ਹੈਗੀ ਆ ਕਾਨੀਆਂ ਦੀ ਆਬਾਦੀ 'ਚ। 3 ਨੰਬਰਦਾਰੀਆਂ ਜਿਹੜੀਆਂ ਨੇ ਜੀ ਰਾਈ ਬਰਾਦਰੀ ਕੋਈ ਹੈ। ਬਿਲਕੁਲ ਜੀ, ਇਹ ਮੈਂ ਦੱਸਣਾ ਜ਼ਰੂਰੀ ਸਮਝਾਂਗਾ। ਸਾਡੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਜਿਹੜੇ ਕਈ ਕਿਤਾਬਾਂ ਦੇ ਮੁਸੰਨਫ ਵੀ ਨੇ, ਰਿਆਜ਼ ਅਹਿਮਦ ਖਿਲਜੀ ਸਾਹਿਬ ਜੀ, ਫਿਰ ਵੈਲਫੇਅਰ ਦਾ ਕੰਮ ਕਰਦੇ ਨੇ ਆਸਫ ਵੈਲਫੇਅਰ ਫਾਊਂਡੇਸ਼ਨ ਦੇ ਨਾਂ ਤੋਂ, ਉਹ ਆਸਫ ਕਜ਼ਾਫੀ ਸਾਹਿਬ ਨੇ ਜੀ। ਫਿਰ ਜਨਾਬ ਸਾਡੇ ਟੈਸਟ ਕ੍ਰਿਕਟਰ ਇੱਕ ਮੁਹੰਮਦ ਜ਼ਾਹਦ ਦੇ ਨਾਂ ਤੋਂ, ਉਹ ਸਾਡੇ ਇਸ ਪਿੰਡ ਦਾ ਵਾ। ਫਿਰ ਜਨਾਬ ਇੱਕ ਪਾਕਿਸਤਾਨ ਦੇ ਮੰਨੇ ਪਰਮੰਨੇ ਨਿਊਰੋ ਸਰਜਨ ਡਾਕਟਰ ਬਸ਼ੀਰ ਅਹਿਮਦ। ਰਾਣਾ ਮੁਹੰਮਦ ਇਕਰਾਰ ਆ ਜੀ, ਉਹ ਕਾਲਮ ਨਵੀਸ ਨੇ, ਕਾਫੀ ਅੱਛੇ ਲਿਖਾਰੀ ਨੇ, ਅਖਬਾਰਾਂ 'ਚ ਉਹਨਾਂ ਦੇ ਕਾਲਮ ਛਪਦੇ ਰਹਿੰਦੇ ਨੇ। ਇਹ ਸਾਡੀਆਂ ਨੁਮਾਇਆਂ ਸ਼ਖਸੀਅਤ ਸ਼ਾਮਲ ਨੇ। ਸਾਡੇ ਜੀ ਗੌਰਮੈਂਟ ਹਾਈ ਸਕੂਲ ਬੁਆਇਜ਼ ਦਾ, ਮਿਡਲ ਸਕੂਲ ਲੜਕੀਆਂ ਦਾ, ਉਹਦੀ ਸਾਨੂੰ ਬੜੀ ਦੁਸ਼ਵਾਰੀ ਆ। ਜਿਹੜੀਆਂ ਨੇ ਜੀ ਬੱਚੀਆਂ ਦਾ ਸਕੂਲ ਆ, ਅਸੀਂ ਚਾਹੁੰਦੇ ਹਾਂ ਵੀ ਉਹ ਹਾਈ ਹੋ ਜਾਏ ਤਾਂ ਕਿ ਬੱਚੀਆਂ ਨੂੰ ਸਾਡੇ ਨੂੰ ਜੀ ਦੂਰ ਦਰਾਜ ਜਾਣਾ ਪੈਂਦਾ ਸਤਿਆਣੇ ਲੈਵਲ ਤੇ, ਜੜ੍ਹਾਂ ਵਾਲੇ, ਫੈਸਲਾਬਾਦ। ਵੈਸੇ ਤੇ ਸਵੇਰੇ ਕਨਵੇਂਸ ਇੱਥੇ ਆਉਂਦੀਆਂ ਵੈਗਨਾਂ ਬੱਸਾਂ ਵਗੈਰਾ, ਲੇਕਿਨ ਉਹ ਕਾਫੀ ਦੁਸ਼ਵਾਰੀ ਆ ਬੱਚੀਆਂ ਨੂੰ। ਤੇ ਉੱਦਾਂ ਕਾਨੀਆਂ ਦੀ ਆਬਾਦੀ 'ਚ ਇੱਕ ਪ੍ਰਾਇਮਰੀ ਸਕੂਲ ਵੀ ਹੈ ਬੱਚੀਆਂ ਦਾ। ਤੇ ਇਹ ਸਾਡੇ ਤਲੀਮ ਦਾ ਜਿਹੜਾ ਨਾ ਜੀ ਕਾਫੀ ਰੁਝਾਨ ਆ, ਲੋਕਾਂ ਨੂੰ ਸ਼ੌਕ ਆ ਪੜ੍ਹਨ ਦਾ। ਤੇ ਇਹ ਸਾਡੇ ਜਿਹੜਾ ਨਾ ਜੀ ਚਾਹੁੰਦੇ ਅਸੀਂ ਵੀ ਬੱਚੀਆਂ ਦਾ ਸਕੂਲ ਸਾਡੇ ਹਾਈ ਹੋ ਜਾਏ। ਇਹ ਅਸੀਂ ਅਰਬਾਬ ਇਖਤਿਆਰ ਨੂੰ ਜਨਾਬ ਰਿਕੁਐਸਟ ਕਰਦੇ ਹਾਂ ਵੀ ਸਾਡਾ ਹਾਈ ਸਕੂਲ ਹੋ ਜਾਏ। ਮੈਂ ਜਨਾਬ ਤੁਹਾਨੂੰ ਰਿਕੁਐਸਟ ਕਰਾਂ ਵੀ ਸਾਡੇ ਨਾ ਜੀ 3 ਆਬਾਦੀਆਂ 'ਚ 7 ਮਸਾਜਿਦ ਨੇ, ਜਿਹਦੇ ਵਿੱਚ ਅਹਿਲੇ ਸੁਨਨਤ ਵਲ ਜਮਾਤ ਨਾਲ ਲੋਕ ਮੁਨਸਲਿਕ ਨੇ, ਅਹਿਲੇ ਹਦੀਸ ਨਾਲ ਵੀ ਮੁਨਸਲਿਕ ਨੇ। ਸਾਡੇ ਨਾ ਜੀ ਇੱਕ ਗਾँव ਦੇ ਵਿੱਚ ਬਾਬੇ ਬੂਟੇ ਸ਼ਾਹ ਦਾ ਦਰਬਾਰ ਹੈ ਲਹਿੰਦੇ ਪਾਸੇ। ਹਰ ਸਾਲ ਉਹਦਾ ਉਰਸ ਵੀ ਬੜਾ ਸ਼ਾਨ ਤਰੀਕੇ ਨਾਲ ਲੋਕ ਮਨਾਉਂਦੇ ਨੇ। ਕਬੱਡੀ ਦਾ ਜ਼ਬਰਦਸਤ ਉੱਥੇ ਮੈਚ ਵੀ ਹੁੰਦਾ ਨੇ, ਹੋਰ ਖੇਲਾਂ ਦੇ ਪ੍ਰੋਗਰਾਮ ਵੀ ਉੱਥੇ ਨੁਮਾਇਆਂ ਹੁੰਦੇ ਨੇ। ਤੇ ਬਾਹਰੋਂ ਲੋਕ, ਕਾਫੀ ਇਲਾਕੇ ਦੇ ਲੋਕ ਉੱਥੇ ਆ ਕੇ ਉਹਦੇ ਤੋਂ ਇੰਜੋਏ ਕਰਦੇ ਨੇ। ਸਾਡੇ ਪਿੰਡ ਦੇ ਜੀ 2 ਜਿਹੜੀਆਂ ਖੇਲਾਂ ਨਾ ਜੀ ਉਹ ਨੁਮਾਇਆਂ ਵਾ, ਉਹਨਾਂ ਵਿੱਚ ਕਾਫੀ ਇਹਨਾਂ ਦਾ ਨਾਮ ਆ ਇਸ ਪਿੰਡ ਦਾ। ਇੱਕ ਤੇ ਕਬੱਡੀ ਦੀ ਟੀਮ ਕਾਫੀ ਮਸ਼ਹੂਰ ਆ,
ਇੱਕ ਜਨਾਬ ਕ੍ਰਿਕਟ ਦੀ ਟੀਮ ਕਾਫੀ ਮਸ਼ਹੂਰ ਆ। ਕ੍ਰਿਕਟ ਦੇ ਯੰਗ ਜਨਰੇਸ਼ਨ ਜਿਹੜੀ ਹੈ ਨਾ ਜੀ, ਨੌਜਵਾਨ ਲੜਕੇ ਉਹ ਕਾਫੀ ਮਸ਼ਹੂਰ ਨੇ ਇੱਥੇ ਦੇ, ਤੇ ਕਾਫੀ ਉਹਨਾਂ ਨੂੰ ਕ੍ਰਿਕਟ ਦਾ ਸ਼ੌਕ ਆ। ਸਾਡੇ ਜਨਾਬ ਬੜਾ ਪੁਰਅਮਨ ਪਿੰਡ ਆ, ਤੇ ਇੱਥੇ ਬੜੇ ਰਲ ਮਿਲ ਕੇ ਲੋਕ ਰਹਿਣ ਵਾਲੇ ਬੰਦੇ ਨੇ, ਬਹੁਤ ਮਸ਼ਾਵਰਤ ਨਾਲ ਚੱਲਣ ਵਾਲੇ ਲੋਕ ਨੇ, ਬਹੁਤ ਪਿਆਰ ਕਰਨ ਵਾਲੇ ਲੋਕ ਨੇ। ਕੋਈ ਇੱਥੇ ਤਫਰਕਾਬਾਜ਼ੀ ਨਹੀਂ, ਕੋਈ ਇੱਥੇ ਮਸਲਕ ਦੀ ਨਹੀਂ ਗੱਲ, ਤੇ ਸਭ ਪੁਰਅਮਨ ਮਿਲ ਜੁਲ ਕੇ ਲੋਕ ਰਹਿੰਦੇ ਨੇ ਇੱਕ ਦੂਜੇ ਨਾਲ।